ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਇੰਡੀਆ ਨੂੰ ਹੈਲ ਹੋਲ ਕੰਟਰੀ ਕਹਿਣ ਤੋਂ ਬਾਅਦ ਜੋ ਇੰਡੀਆ ਦੇ ਪੋਲੀਟੀਸ਼ੀਅਨਸ ਆ ਉਹ ਕਾਫੀ ਅਪਸੈਟ ਹੈਗੇ ਆ। ਟਰੰਪ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇੰਡੀਆ ਤਾਂ ਚਾਈਨਾ ਤਾਂ ਇੱਕ ਤਰ੍ਹਾਂ ਨਾਲ ਨਰਕ ਦੇ ਘਰ ਹੈਗੇ ਆ ਤੇ ਉਹ ਇੱਥੇ ਆਉਂਦੇ ਆ ਅਮਰੀਕਾ ਦੇ ਵਿੱਚ, ਇੱਥੇ ਬੱਚੇ ਜਮਾਉਂਦੇ ਆ ਤੇ ਉਹ ਫਿਰ ਗਾਹਾਂ ਫੈਮਲੀਆਂ ਸੱਦਦੇ ਆ ਤੇ ਸਾਡਾ ਮੁਲਕ ਜਿਹੜਾ ਆ ਉਸ ਨੂੰ ਮੈਸ ਅਪ ਕਰ ਰਹੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਫੋਰਨ ਮਿਨਿਸਟਰੀ ਨੇ ਹੁਣ ਇੱਕ ਪੋਡਕਾਸਟ ਕੀਤਾ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਟਰੰਪ ਉਹਨਾਂ ਦਾ ਜਿਹੜਾ ਇਹ ਅਨਇਨਫੋਰਮ ਇਨਅਪਰੋਪਰੀਏਟ ਤੇ ਪੂਅਰ ਟੇਸਟ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਆ ਇਹ ਬਹੁਤ ਮਾੜੀ ਗੱਲ ਹੈਗੀ ਆ। ਬੁੱਧਵਾਰ ਨੂੰ ਟਰੰਪ ਉਹਨਾਂ ਨੇ 4 ਪੇਜ ਦੀ ਜਿਹੜੀ ਟਰਾਂਸਕ੍ਰਿਪਸ਼ਨ ਆਫ ਰਿਮਾਰਕਸ ਆ ਜਿਹੜੇ ਇੱਕ ਕੰਜ਼ਰਵੇਟਿਵ ਪੋਡਕਾਸਟ ਹੋਸਟ ਮਾਈਕਲ ਸੈਬੇਜ ਆ ਉਹਦੇ ਨਾਲ ਜਿਹੜੀ ਡਿਸਕਸ ਕੀਤੀ ਸੀ, ਉਹਦੇ ਨਾਲ ਉਹ ਕਰ ਰਹੇ ਸੀ ਤੇ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਯੂਐਸ ਦਾ ਕਨਸਟੀਟਿਊਸ਼ਨ ਆ ਰਾਈਟ ਟੂ ਸਿਟੀਜ਼ਨਸ਼ਿਪ ਬਾਈ ਬਰਥ ਉਹ ਜਿਹੜਾ ਆ ਉਹ ਲੋਕਾਂ ਨੂੰ ਇੱਥੇ ਦਿਆਂ ਨੂੰ ਡਿਸਾਈਡ ਕਰਨਾ ਚਾਹੀਦਾ, ਨਾ ਕਿ ਜਿਹੜੇ ਕੁਛ ACLU ਜਾਂ ਹੋਰ ਜਿਹੜੀਆਂ ਜੱਜ ਆ ਉਹ। ਸੋ ਉਹਨਾਂ ਨੇ ਇਹ ਕਿਹਾ ਵੀ ਵਿਦਆਊਟ ਐਵੀਡੈਂਸ ਉਹਨਾਂ ਨੇ ਪੋਸਟ ਕੀਤਾ ਤੇ ਇੰਡੀਅਨ ਇਮੀਗ੍ਰੈਂਟਸ ਟੈਕ ਇੰਡਸਟਰੀ ਦੇ ਵਿੱਚ ਹੈਗੇ ਆ ਤੇ ਉਹਨਾਂ ਨੇ ਪੂਰੀਆਂ ਜੌਬਾਂ ਲਈਆਂ ਆ ਤੇ ਦੇ ਇੰਡਸਟਰੀ ਆਰ ਨਾਟ ਹਾਇਰਿੰਗ ਵਾਈਟ ਨੇਟਿਵ ਬੋਰਨ ਅਮਰੀਕਨਸ। ਵੀ ਵਾਈਟ ਅਮਰੀਕਨ ਬੋਰਨ ਅਮਰੀਕਨ ਜਿਹੜੇ ਹੈਗੇ ਆ ਉਹਨਾਂ ਨੂੰ ਹਾਇਰ ਨਹੀਂ ਕਰਦੇ ਟੈਕ ਇੰਡਸਟਰੀਜ਼ ਵਾਲੇ, ਤੇ ਇੰਡੀਅਨ ਇਮੀਗ੍ਰੈਂਟਸ ਨੂੰ ਹਾਇਰ ਕਰਦੇ ਆ ਜਿਨ੍ਹਾਂ ਦੀ ਇੰਗਲਿਸ਼ ਪ੍ਰੋਫੀਸ਼ੀਐਂਸੀ ਵੀ ਬਹੁਤ ਜ਼ਿਆਦਾ ਲੋ ਹੈਗੀ ਆ। ਤੇ ਕਹਿੰਦੇ ਵੀ ਇਹ ਬੇਬੀ ਇੱਥੇ ਆਉਂਦਾ ਆ ਇੰਸਟੈਂਟਲੀ ਸਿਟੀਜ਼ਨ ਬਣ ਜਾਂਦਾ ਆ ਤੇ ਫਿਰ ਉਸ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਆ ਉਹ ਚਾਈਨਾ ਤੇ ਇੰਡੀਆ ਤੋਂ ਇੱਥੋਂ ਲੈ ਆਉਂਦੇ ਆ ਔਰ ਸਮ ਅਦਰ ਹੈਲ ਹੋਲ ਔਨ ਦਾ ਪਲੈਨਟ। ਇਹ ਉਹਨਾਂ ਨੇ ਦੱਸਿਆ। ਟਰੰਪ ਉਹਨਾਂ ਨੇ ਪੋਸਟ ਕੀਤੀ ਸੀ ਇਹ ਵੀਡੀਓ ਸੈਵਿਜ ਡਿਲੀਵਰਿੰਗ ਦਾ ਕਮੈਂਟਸ ਦੇ ਉੱਤੇ। ਉਹ ਤੋਂ ਬਾਅਦ ਫਿਰ ਇੰਡੀਆ ਦੇ ਆਪੋਜੀਸ਼ਨ ਨੇ ਬਹੁਤ ਰੌਲਾ ਪਾਇਆ ਤੇ ਹੁਣ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਦਾ ਸਪੋਕ ਪਰਸਨ ਆ ਰਣਧੀਰ ਜੈਸਪਾਲ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹ ਕਹਿੰਦੇ ਵੀ ਇਹ ਜਿਹੜਾ ਇੰਡੀਆ ਤੇ ਯੂਐਸ ਦਾ ਰਿਲੇਸ਼ਨ ਆ ਉਹ ਰਿਐਲਿਟੀ ਨਹੀਂ ਸ਼ੋ ਕਰ ਰਿਹਾ ਹੈਗਾ ਤੇ ਸਾਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ ਆ। ਹਾਲਾਂਕਿ ਉਹ ਤੋਂ ਬਾਅਦ ਟਰੰਪ ਉਹਨਾਂ ਨੇ ਕਹਿਤਾ ਸੀ ਇੰਡੀਆ ਬਹੁਤ ਗ੍ਰੇਟ ਕੰਟਰੀ ਹੈਗੀ ਆ ਤੇ ਉਹਨਾਂ ਦਾ ਲੀਡਰ ਜਿਹੜਾ ਮੇਰਾ ਬਹੁਤ ਵਧੀਆ ਦੋਸਤ ਹੈਗਾ ਆ। ਸੋ ਇਹ ਤੋਂ ਬਾਅਦ ਹਿੰਦੂ ਅਮਰੀਕਨ ਫਾਊਂਡੇਸ਼ਨ ਉਹਨਾਂ ਸਾਰਿਆਂ ਨੇ ਕਾਫੀ ਜ਼ਿਆਦਾ ਜਿਹੜਾ ਲਿਖਿਆ ਆ ਵੀ ਹੇਟਫੁਲ ਰੇਸਿਸ ਜੋ ਇਹ ਕਮੈਂਟ ਆ ਉਹ ਟਰੰਪ ਉਹਨਾਂ ਵੱਲੋਂ ਕੀਤੇ ਗਏ ਹੈਗੇ ਜੀ। ਸੋ ਬਿਲਕੁਲ ਬੁਰਾ ਜਿਹੜਾ ਉਹ ਮਨਾ ਰਹੇ ਆ, ਕਹਿੰਦੇ ਜੀ ਪੂਅਰ ਟੇਸਟ ਆ। ਉਦੋਂ ਬਾਅਦ ਦੇ ਵਿੱਚ ਟਰੰਪ ਉਹਨਾਂ ਨੇ ਬਿਆਨ ਦੇ ਦਿੱਤਾ ਸੀ ਨਹੀਂ ਮੇਰਾ ਮਿੱਤਰ ਬੜਾ ਵਧੀਆ ਆ ਜਿਹੜਾ ਇੰਡੀਆ ਦਾ ਲੀਡਰ ਜਿਹੜਾ ਉਹ ਹੈਗਾ ਆ। ਪਰ ਤੁਸੀਂ ਅੰਦਰ ਖਾਤੇ ਇਹ ਦੇਖ ਸਕਦੇ ਆ ਵੀ ਉਹਨਾਂ ਦੀ ਸੋਚ ਕਿਸ ਤਰੀਕੇ ਦੀ ਜਿਹੜੀ ਉਹ ਹੈਗੀ ਆ। ਹੁਣੇ ਰੀਸੈਂਟਲੀ ਇੱਕ ਹਾਰਵਰਡ ਇੰਸਟੀਚਿਊਟ ਦੇ ਇੱਕ ਪੈਨਲ ਦੇ ਉੱਤੇ ਅਮਰੀਕਨ ਹੀ ਜਿਹੜਾ ਬੰਦਾ ਬੈਠਾ ਸੀਗਾ ਉਹ ਕਹਿ ਰਿਹਾ ਸੀਗਾ ਵੀ ਕਹਿੰਦੇ ਵੀ ਪਿਛਲੇ 3 ਦਹਾਕਿਆਂ ਤੋਂ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਪ੍ਰੈਜ਼ੀਡੈਂਟ ਆ ਉਹ ਇੰਡੀਆ ਨੂੰ ਲਾਗੇ ਜਿਹੜਾ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਕਹਿੰਦਾ ਵੀ ਟਰੰਪ ਨੇ ਕਰਕੇ ਦਿਖਾਇਆ, ਨਾਲੇ ਕਹਿੰਦਾ ਮੂੰਹ ਤੇ ਥੁੱਕਿਆ, ਇਦਾਂ ਹੀ ਕਿਹਾ ਉਹਨੇ ਸਪਿਟ ਔਨ ਇਟਸ ਫੇਸ ਜਿਹੜਾ ਉਹ ਕਹਿ ਕੇ ਤੇ ਕਹਿੰਦੇ ਨਾਲੇ ਉਹਨੂੰ ਲਾਗੇ ਜਿਹੜਾ ਉਹ ਲਿਆਂਦਾ ਆ। ਇਹ ਇੱਕ ਰਾਮ ਮਾਧਵ ਕਰਕੇ ਇਹਨਾਂ ਦਾ ਬੰਦਾ ਆਇਆ ਹੋਇਆ ਇੱਥੇ, ਉਹ ਹਡਸਨ ਇੰਸਟੀਚਿਊਟ ਦੇ ਪੈਨਲ ਦੇ ਉੱਤੇ ਬੈਠਾ ਬੋਲਣ ਦਿਆ ਸੀ, ਤਰਲੇ ਹੀ ਕੱਢਣ ਦਿਆ ਸੀਗਾ। ਕਹਿੰਦੇ ਤੁਸੀਂ ਕਿਹਾ ਇਰਾਨ ਤੋਂ ਤੇਲ ਨਾ ਲਓ, ਉਹ ਵੀ ਨਹੀਂ ਲਿਆ, 50% ਟੈਰਿਫ ਲਾਤਾ ਤੁਸੀਂ, ਅਸੀਂ ਤਾਂ ਵੀ ਨਹੀਂ ਕਿਹਾ, ਸਾਨੂੰ ਆਪੋਜੀਸ਼ਨ ਦਾ ਇੰਨਾ ਸਾਹਮਣਾ ਕਰਨਾ ਪੈਂਦਾ ਆ ਉੱਥੇ ਮੁਲਕ ਦੇ ਵਿੱਚ, ਤੁਸੀਂ ਤਾਂ ਵੀ ਹੁਣ ਕਹਿੰਦੇ ਵੀ ਤੁਸੀਂ ਫੇਰ ਕਹੀ ਜਾਂਦੇ ਵੀ ਅਮਰੀਕਾ ਦਾ ਜੀ ਸਾਥ ਨਹੀਂ ਦੇ ਰਹੇ। ਸੋ ਇਹ ਇਸ ਟਾਈਮ ਤਾਂ ਪੂਰੀ ਤਰ੍ਹਾਂ ਲੱਤ ਦੇ ਥੱਲੋਂ ਦੀ ਜਿਹੜੇ ਉਹ ਲੰਘੇ ਹੋਏ ਆ ਜਿਹੜੇ ਇੰਡੀਆ ਵਾਲੇ। ਸੋ ਇਸੇ ਕਰਕੇ ਟਰੰਪ ਹੁਣੀ ਇਦਾਂ ਦੇ ਬਿਆਨ ਵੀ ਜਿਹੜਾ ਇਹਨਾਂ ਨੂੰ ਲੈ ਕੇ ਜਿਹੜਾ ਉਹ ਦੇ ਜਾਂਦੇ ਆ ਤੇ ਨਾਲੇ ਤਾਂ ਡੰਡਾ ਮਾਰ ਲੈਂਦੇ ਤੇ ਨਾਲੇ ਬਾਅਦ ਦੇ ਵਿੱਚ ਕਹਿ ਲਓ ਵੀ ਕਰ ਲੈਂਦੇ ਆ ਜਾ ਕਾਕਾ ਕੋਈ ਗੱਲ ਨਹੀਂ ਠੀਕ ਆ, ਕੋਈ ਨਹੀਂ ਆ ਜਾ ਲੱਗ ਜਾ ਗਲੇ ਲੱਗ ਜਾ ਤੂੰ, ਕੋਈ ਗੱਲ ਨਹੀਂ, ਜੱਫੀ ਵੀ ਪਾ ਲੈਂਦੇ ਆ ਬਾਅਦ ਦੇ ਵਿੱਚ, ਨਾਲੇ ਪਹਿਲੋਂ ਡੰਡਾ ਵੀ ਜਿਹੜਾ ਉਹਨਾਂ ਨੂੰ ਮਾਰ ਦਿੰਦੇ ਆ। ਤੇ ਉਸੇ ਤਰੀਕੇ ਦੇ ਨਾਲ ਸਿਚੁਏਸ਼ਨ ਜਿਹੜੀ ਉੱਥੇ ਚੱਲ ਰਹੀ ਹੈਗੀ ਆ। ਬਾਕੀ ਜੋ ਅੱਜ ਉੱਥੇ ਰਾਜ ਸਭਾ ਦੇ ਵਿੱਚ ਹੋਇਆ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਉਹ ਵੱਖਰਾ ਮੁੱਦਾ ਆ, ਉਹ 3 ਵਜੇ ਵਾਲੇ ਪ੍ਰੋਗਰਾਮ 'ਚ ਆਪਾਂ ਉਸ ਨੂੰ ਡਿਸਕਸ ਵੀ ਜਿਹੜਾ ਉਹ ਕਰਾਂਗੇ ਕੀ ਸਿਚੁਏਸ਼ਨ ਜਿਹੜੀ ਉਧਰ ਵੀ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਝੱਟ ਦੇਣੀ ਬਿਆਨ ਦੇਤਾ ਇਸ ਦੇ ਉੱਤੇ ਵੀ ਜਿਹੜਾ ਟਰੰਪ ਹੋਣਾ ਦਾ ਬਿਆਨ ਆ ਬੜਾ ਡੀਪਲੀ ਡਿਸਟਰਬਿੰਗ ਆ। ਜਦੋਂ ਤਾਂ ਭਾਈ ਤੁਹਾਡੀ ਅਮਰੀਕਾ ਦੇ ਵਿੱਚ ਆ ਕੇ ਅਮਰੀਕੀ ਸਿਟੀਜ਼ਨ ਨੂੰ ਮਾਰਨ ਦੀ ਗੱਲ ਕਰਦੇ ਉਦੋਂ ਤੁਸੀਂ ਚੁੱਪ ਹੋ ਜਾਂਦੇ, ਉਦੋਂ ਤਾਂ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਜਦੋਂ ਬਿੱਲ ਆ ਰਹੇ ਹੁੰਦੇ ਉਸ ਦੇ ਉਲਟ ਜਾ ਕੇ ਬਿਆਨ ਦਿੰਦੇ ਆ। ਤੇ ਹੁਣ ਜੇ ਅਮਰੀਕਾ ਦੇ ਰਾਸ਼ਟਰਪਤੀ ਨੇ ਇਦਾਂ ਦਾ ਬਿਆਨ ਦਿੱਤਾ ਤੇ ਉਹ ਕਹਿੰਦੇ ਤੁਹਾਡੇ ਹਿਰਦੇ ਬਲੂੰਦਰੇ ਗਏ ਆ,
ਕਹਿੰਦੇ ਵੀ ਇਦਾਂ ਦੇ ਰੈਂਟਸ ਜਿਹੜੇ ਉਹ ਨਹੀਂ ਕਰਨੇ ਚਾਹੀਦੇ। ਆਪ ਤੁਸੀਂ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਜੋ ਸਿਚੁਏਸ਼ਨ ਸਿਸਕੋ ਦੇ ਵਿੱਚ ਤੇ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਆਈ ਆ, ਜਿਸ ਤਰੀਕੇ ਦਾ ਜਿਹੜਾ ਇਹਨਾਂ ਦਾ ਵਰਨ ਸਿਸਟਮ ਆ, ਕਾਸਟ ਸਿਸਟਮ ਆ, ਉਸ ਨੂੰ ਇਹ ਡਿਫੈਂਡ ਕਰਦੇ ਆ। ਤੇ ਜਦ ਉਸ ਚੀਜ਼ ਨੂੰ ਇਹ ਪੁਆਇੰਟ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਰਾਸ਼ਟਰਪਤੀ, ਤਾਂ ਕਹਿੰਦੇ ਜੀ ਇਹ ਹਿੱਟਫੁਲ ਆ, ਇਦਾਂ ਦੀਆਂ ਚੀਜ਼ਾਂ ਇਹਨਾਂ ਨੂੰ ਨਹੀਂ ਜਿਹੜੀਆਂ ਉਹ ਕਹਿਣੀਆਂ ਚਾਹੀਦੀਆਂ। ਤੇ ਆਪ ਅਮਰੀਕੀ ਲੋਕਾਂ ਨੂੰ ਮਾਰਨ ਵਾਲੇ ਲੋਕਾਂ ਦੇ ਜਿਹੜੀ ਸਪੋਰਟ ਦੇ ਵਿੱਚ ਆ, ਉਦੋਂ ਇਹਨਾਂ ਦੇ ਨਾ ਹਿਰਦੇ ਬਲੁੰਦਰੇ ਜਾਂਦੇ ਆ ਤੇ ਨਾ ਉਦੋਂ ਇਹਨਾਂ ਨੂੰ ਕੋਈ ਸਮਝ ਆਉਂਦੀ ਆ ਵੀ ਇਹ ਤਾਂ ਅਸੈਸੀਨੇਸ਼ਨਸ ਇੱਥੇ ਕਰਨ ਦੇ ਆ ਤੇ ਅਸੈਸੀਨੇਸ਼ਨ ਅਟੈਂਪਟਸ ਜਿਹੜੇ ਹੋ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਤੋਂ ਰੋਖਾਨਾ ਦਾ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗ ਰਿਹਾ ਆ ਵੀ ਉਹ ਤਾਂ RSS ਦੇ ਸਪਾਂਸਰਡ ਇਵੈਂਟਸ ਦੇ ਵਿੱਚ ਜਾ ਕੇ ਬੋਲਦਾ ਜਿਹੜਾ ਹੋ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਨਾ ਦੇਖਣ ਵਾਲੀਆਂ, ਵਾਚ ਕਰਨ ਵਾਲੀਆਂ ਆ ਵੀ ਕਿੱਥੇ ਕੀ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ। ਸੋ ਜਿਹੜੇ ਆਪਣੇ ਲੋਕ ਆ, ਆਮ ਅਮਰੀਕਨਸ ਆ, ਜਿਨ੍ਹਾਂ ਵਿੱਚ ਸਿੱਖ ਅਮਰੀਕਨਸ ਵੀ ਆ, ਉਹਨਾਂ ਨੂੰ ਵੀ ਜਿਹੜਾ ਵਾਚ ਕਰਦੇ ਰਹਿਣਾ ਚਾਹੀਦਾ ਆ ਵੀ ਜਿਹੜੇ ਕਈ ਲੋਕ ਤੁਹਾਡੇ ਨਾਲ ਇਦਾਂ ਸ਼ੋਅ ਕਰਦੇ ਆ ਵੀ ਅਸੀਂ ਤੁਹਾਡੇ ਨਾਲ ਆ, ਅੰਦਰ ਖਾਤੇ ਉਹ ਕੀ ਕਰ ਰਹੇ ਹੁੰਦੇ ਆ, ਉਹਦਾ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ।